ਹੁਣ ਕੀ ਰੌਲਾ ਵਾ? ਯਾਰ ਤੈਨੂੰ ਦੱਸਿਆ ਤੇ ਆ, ਤੂੰ ਹੁਣ ਕੁਝ ਸੋਚੇਗਾ ਮੇਰੇ ਬਾਰੇ ਤਾਂ ਫੇਰ ਹੀ ਕੋਈ ਗੱਲ ਬਣਨੀ। ਯਾਰ ਹੁਣ ਮੈਂ ਤੇ ਨਹੀਂ ਵੀ ਤੈਨੂੰ ਮੈਂ ਬਾਹਰ ਭੇਜ ਦਿਆਂ, ਬਾਹਰ ਐਵੇਂ ਤੇ ਨਹੀਂ ਬਾਹਰ ਦੇ ਤੂੰ 2 ਘੰਟੇ ਨਹੀਂ ਚੱਲ ਸਕਦਾ ਬਾਹਰ ਦੀ ਮਿਹਨਤ ਦੇ। ਮੈਂ ਜਿਹੜੀਆਂ ਇੱਥੇ ਮਿਹਨਤਾਂ ਕੀਤੀਆਂ ਵਾ ਉਹਨਾਂ ਨਾਲੋਂ ਤਾਂ ਬਹੁਤ ਸੌਖੀ ਆ ਬਾਹਰ ਮਿਹਨਤ ਕਰਨੀ ਆ। ਉਹ ਅੱਲਾ ਦੇ ਬੰਦੇ ਆ, ਬਾਹਰ ਜਾ ਕੇ ਪਰਾਇਆ ਸ਼ਹਿਰ ਮੁਲਕ ਪਰਾਏ ਲੋਕ 18 ਘੰਟੇ ਕੰਮ ਲੈਂਦੇ ਨੇ ਉਹ, ਤੇ ਫਿਰ ਉਹਨਾਂ ਨੇ ਤੈਨੂੰ ਇੰਨੇ ਕ ਪੈਸੇ ਦੇਣੇ ਵੀ ਉੱਤੋਂ ਤੈਨੂੰ ਆਉਂਦਾ ਕੀ ਆ? ਮੈਨੂੰ ਉਹ ਯਾਰ ਮੈਂ ਜਿੰਨੇ ਕੰਮ ਕਰ ਲਏ ਨਾ, ਮੈਂ ਉਹਨਾਂ ਚੋਂ ਇੱਕ ਅੱਧਾ ਵੀ ਬਾਹਰ ਜਾ ਕੇ ਕਰ ਲਿਆ ਨਾ ਤਾਂ ਮੈਂ ਕੋਠੀ ਬਣਾ ਲੈਣੀ। ਨਹੀਂ ਇੱਥੇ ਕਿਉਂ, ਮਤਲਬ ਇੱਥੇ ਜਿਹੜਾ ਕੰਮ ਆ, ਕੰਮ ਕਰਨ ਵਾਲਾ ਬੰਦਾ ਹੋਵੇ, ਸਿਆਣੇ ਕਹਿੰਦੇ ਨੇ ਉਹਦੇ ਲਈ ਇੱਥੇ ਵੀ ਸਾਰਾ ਕੁਝ ਹੀ ਹੈ, ਤੇ ਇੱਥੇ ਤੂੰ ਕਿਉਂ ਨਹੀਂ ਕਰਦਾ? ਯਾਰ ਇੱਥੇ ਇੱਕ ਤੇ ਗੱਲ ਹੈ ਕਿ ਮੇਰੇ ਐਕਸਪੀਰੀਅੰਸ ਨੂੰ ਕੋਈ ਸਮਝਦਾ ਨਹੀਂ। ਮੈਂ ਆਪਣੇ ਨਾਲੋਂ ਸਹੀ ਕੰਮ ਕਰਦਾ, ਅਗਲੇ ਸਮਝਦੇ ਗਲਤ ਕਰਨ ਦੇ ਆ। ਮੈਨੂੰ ਫਿਰ ਖਿੱਚ ਚੜ ਜਾਂਦੀ ਆ ਕਿ ਯਾਰ ਇਹਨਾਂ ਨੂੰ ਕੰਮ ਦੀ ਕਦਰ ਹੀ ਨਹੀਂ। ਮਤਲਬ ਤੂੰ ਇੱਥੇ ਕੀਤਾ ਕੋਈ ਕੰਮ? ਇੱਕ ਕੰਮ ਕੀਤਾ। ਕਿਹੜਾ? ਕੋਈ ਦੱਸ ਮੈਨੂੰ, ਕੀ ਹੋਇਆ? ਆ ਜਦੋਂ ਹੁਣ ਮੈਂ ਤੈਨੂੰ ਉਹਦਾ ਸਮਝ ਲਾ ਕਿ ਮੈਂ ਪਿਛਲੇ 4 ਮਹੀਨਿਆਂ ਦਾ ਸ਼ਡਿਊਲ ਦੱਸਣ ਲੱਗਾ ਕਿੰਨੇ ਕੁ ਕੰਮ ਮੈਂ ਕੀਤੇ 4 ਮਹੀਨਿਆਂ 'ਚ। 4 ਮਹੀਨਿਆਂ 'ਚ। ਵਾਹ। ਹੁਣ ਤੇ ਇੱਥੇ ਦੇਖੀ ਵੀ ਮੇਰੀ ਗਲਤੀ ਹੈ, ਤੇ ਤੂੰ ਇਹ ਵੀ ਦੇਖੀ ਵੀ ਇੰਨੀ ਮਿਹਨਤ ਕੌਣ ਕਰਦਾ ਹੈ। ਉਹ ਜਿਹੜਾ ਕਿ ਮੇਰੇ ਕੋਲ 10-15 ਲੱਖ ਰੁਪਇਆ ਜੁੜਿਆ ਪਿਆ ਸੀ, ਉਹ ਮੈਂ ਸਾਰਾ ਇਹਨਾਂ ਕੰਮਾਂ ਤੇ ਲਾਤਾ। 10-15 ਲੱਖ ਰੁਪਇਆ ਲਾਤਾ ਤੂੰ? ਲਾਤਾ ਕੰਮਾਂ ਤੇ ਕਿ ਯਾਰ ਚੱਲ ਯਾਰ ਕੋਈ ਰੋਜ਼ੀ ਰੋਟੀ ਦਾ ਬਣ ਜਾਵੇ ਸਿਲਸਿਲਾ। ਕੀ ਕਿੱਥੇ ਲਾਇਆ 10-15 ਲੱਖ? ਆ ਦੇਖ ਨਾ, ਅੱਜ ਤੋਂ ਕੋਈ 4 ਮਹੀਨੇ ਦੇ ਪਹਿਲੀ ਗੱਲ ਆ। ਹਾਂ ਠੀਕ ਆ। ਮੈਂ ਕਿਹਾ ਯਾਰ ਡਰਾਈਵਰੀ ਆਉਂਦੀ ਸੀ, ਮੈਂ ਕਿਹਾ ਚੱਲ ਯਾਰ ਕੋਈ ਕਿਤੇ ਡਰਾਈਵਰ ਲੱਗ ਜਾਂਦੇ ਆ। ਠੀਕ ਆ। ਮੈਂ ਨਵੀਂ ਗੱਡੀ ਕਢਾ ਲਈ ਭਾਈ ਕਿਸ਼ਤਾਂ ਤੇ, ਕਾਰ ਸਟੈਂਡ ਤੇ ਜਾ ਕੇ ਖੜੀ ਕਰਤੀ। ਪਹਿਲਾ ਦਿਨ ਨਹਾ ਧੋ ਕੇ ਗਿਆ, ਐ ਸੁਥਰਾ ਹੋ ਕੇ ਗੱਡੀ ਵੀ ਚਮਕਾਈ ਧੋਤੀ, ਐਂ ਕਰਕੇ ਗਾਹਕ ਆਇਆ ਪਹਿਲਾ। ਉਹ ਪਹਿਲੇ ਦਿਨ ਜਿਹੜਾ ਗਾਹਕ ਆਇਆ ਉਹ ਮੈਨੂੰ ਲੈ ਹੀ ਐਡੀ ਦੂਰ ਗਿਆ, ਐਡੀ ਦੂਰ ਕਿਰਾਏ ਤੇ ਮੈਨੂੰ ਨਾਲ ਲੈ ਗਿਆ ਐਜ਼ ਏ ਡਰਾਈਵਰ, ਵੀ ਮੇਰੇ ਰਾਹ 'ਚ ਮੇਰੀ ਅੱਖ ਲੱਗ ਗਈ, ਮੇਰੀ ਕਾਰ ਟਰੱਕ 'ਚ ਲੱਗ ਗਈ, ਸਵਾਰੀ ਜਿਹੜੀ ਸੀ ਉੱਡ ਕੇ ਦਰਖਤ ਨਾਲ ਲੱਗ ਗਈ, ਤੇ ਬਸ ਫਿਰ ਅੱਲਾ ਅੱਲਾ ਹੀ ਹੋ ਗਈ। ਉਹ ਗੱਡੀ ਵੀ ਤਬਾਹ ਹੋ ਗਈ, ਸਵਾਰੀ ਮਸੀਂ ਬਚ ਗਈ। ਮੈਂ ਫਿਰ ਉਹ ਗੱਡੀ ਵੇਚ ਕੇ ਤੇ ਉਹ ਜਿਹੜੇ ਪੈਸੇ ਬਚੇ ਉਹ ਮੈਂ ਜਮ੍ਹਾਂ ਕਰਕੇ ਘਰ ਲੈ ਆਂਦੇ। ਹੁਣ ਦੱਸ ਕੋਈ ਸੌਖਾ ਕੰਮ ਆ? ਉਸ ਤੋਂ ਬਾਅਦ ਹੁਣ ਉਹ ਜਿਹੜੇ ਵਿੱਚੋਂ ਕੋਈ 2 ਲੱਖ 4 ਲੱਖ ਗੱਡੀ 'ਚ ਘਟਾ ਕੇ ਭਾਈ ਮੈਂ ਫਿਰ ਪੈਸੇ ਇਕੱਠੇ ਕਰ ਲਏ। ਮੈਂ ਕਿਹਾ ਯਾਰ ਕੋਈ ਬਿਜਲੀ ਦਾ ਕੰਮ ਮੈਨੂੰ ਆਉਂਦਾ ਨਾ, ਤੈਨੂੰ ਪਤਾ ਬਿਜਲੀ ਦਾ ਛੋਟੇ ਹੁੰਦੇ ਸ਼ੌਕ ਸੀ। ਮੈਂ ਕਿਹਾ ਬਿਜਲੀ ਦਾ ਕੰਮ ਕਰ ਲੈਂਦੇ। ਲੈ ਬਿਜਲੀ ਦੀ ਦੁਕਾਨ ਪਾਈ ਆ, ਤੇ ਗਾਹਕ ਇੱਕ ਆਇਆ, ਭਾਵੇਂ ਪੱਖਾ ਖਰਾਬ ਆ, ਪੱਖਾ ਸਹੀ ਕਰ ਦਿਓ। ਮੈਂ ਕਿਹੜਾ ਪੱਖਾ ਹੈ ਜੀ? ਘਰ। ਮੈਂ ਚਲਾ ਗਿਆ ਘਰ ਪੱਖਾ ਸਹੀ ਕਰਨ। ਮੈਂ ਜਾ ਕੇ ਦੇਖਿਆ ਤੇ ਕਹਿੰਦੇ ਜੀ ਹਵਾ ਨਹੀਂ ਦਿੰਦਾ। ਮੈਂ ਕਿਹਾ ਜੀ ਸਹੀ ਹੋ ਜਾਏਗਾ। ਮੈਂ ਜਨਾਬ ਜੀ ਵਾਪਸ ਦੁਕਾਨ 'ਤੇ ਆਇਆ, ਸਮਾਨ ਲਿਆ ਆਪਣਾ। ਠੀਕ ਆ। ਉਹਨਾਂ ਦੇ ਸੀ ਪੱਖੇ ਦੇ 3 ਪਰ, ਮੈਂ ਪੱਖੇ ਦੇ ਲਾਇਆ 26 ਪਰ ਹੋਰ, ਓਡੇ ਐਂ ਕਰਕੇ ਨਾਲੋਂ ਨਾਲ ਉਹ ਪੱਖਾ। ਮੈਂ ਕਿਹਾ ਲਓ ਜੀ ਹੁਣ ਚਲਾਓ। ਮੈਂ ਬਾਹਰ ਆਇਆ, ਉਹਨਾਂ ਨੇ ਮਗਰੋਂ ਪੱਖਾ ਚਲਾਇਆ, ਛਾਤੀ ਥੱਲੇ ਆ ਗਈ। ਉਹਨਾਂ ਦੇ ਅੱਬੇ ਦੀ ਲੱਤ ਥੱਲੇ ਆ ਗਈ। ਉਹਨਾਂ ਨੇ ਕਹਿੰਦੇ ਵੀ ਦੇਖ ਨਾ, ਇਹ ਬਦਕਿਸਮਤੀ ਕਹਿ ਲਾ, ਮੇਰੇ ਕੰਮ 'ਚ ਤਾਂ ਨਹੀਂ ਨਾ ਕੋਈ ਨੁਕਸ। ਲੋਕਾਂ ਨੇ ਮੇਰੀ ਉੱਥੇ ਦੁਕਾਨ ਬੰਦ ਕਰਵਾਤੀ ਕਿ ਜੀ ਇੱਥੇ ਇਹਨੂੰ ਕੰਮ ਨਹੀਂ ਆਉਂਦਾ, ਹਾਲਾਂਕਿ ਮੈਂ ਟੈਕਨੀਕਲ ਤੌਰ ਦੇ ਉੱਤੇ ਉਹਦਾ ਪੱਖਾ ਸਹੀ ਕੀਤਾ। ਮਤਲਬ ਤੂੰ ਕਿਹਾ ਘੱਟ ਆ ਰਹੀ, ਪਰ ਵਧਾ ਦਿਓ। ਪਰ ਵਧਾਤੀ। ਪਰ ਇਹ ਤੂੰ ਗਲਤ ਕੀਤਾ, ਪਰ ਇਹ ਤੂੰ ਗਲਤ ਕੀਤਾ। ਗਲਤ ਕੀਤਾ ਜੀ, ਮੰਨ ਲਿਆ, ਛੱਡ ਦਿਓ। ਹੋਰ ਕੋਈ ਕੰਮ? ਇਸ ਤੋਂ ਬਾਅਦ ਮੇਰਾ ਦਿਲ ਕੀਤਾ, ਮੈਂ ਕਿਹਾ ਯਾਰ ਜਿਹੜੇ ਪੈਸੇ ਬਚੇ ਨਾ, ਦੁਕਾਨ ਤੋਂ ਉੱਥੋਂ ਚੁੱਕੀ ਗਈ। ਮੈਂ ਚੁੱਪ ਕਰਕੇ ਨਾ ਸਟੇਸ਼ਨ 'ਤੇ ਚਲਾ ਗਿਆ। ਸਟੇਸ਼ਨ 'ਤੇ ਜਾ ਕੇ ਮੈਂ ਕਿਹਾ ਯਾਰ ਇੱਥੇ ਲੋਕੀ ਬੜਾ ਨਾ ਇੱਥੇ ਰਾਤ ਨੂੰ ਸੌਂਦੇ ਆ। ਮੈਂ ਮੰਜੀਆਂ ਕਿਰਾਏ 'ਤੇ ਦੇਣੀਆਂ ਸ਼ੁਰੂ ਕਰਤੀਆਂ। ਆਹੋ, ਮੰਜੀਆਂ ਕਿਰਾਏ 'ਤੇ ਦੇਣੀਆਂ ਸ਼ੁਰੂ ਕਰਤੀਆਂ। ਮੈਂ 20 ਮੰਜੀਆਂ ਲੈ ਲਈਆਂ ਭਾਈ। 21ਵੀਂ ਮੰਜੀ ਮੇਰੀ ਆਪਣੀ। ਪਹਿਲੇ ਦਿਨ ਹੀ ਐਂ ਕਰਕੇ ਭਰਵੇਂ ਹੀ ਗਾਹਕ ਆਏ, 20 ਦੀਆਂ 20 ਮੰਜੀਆਂ ਬੁੱਕ। ਠੀਕ ਆ। ਓਕੇ। ਤੇ ਦਿਨ ਚੜਿਆ ਤਾਂ ਘਾਟਾ ਪੈ ਗਿਆ। ਉਹ ਕਿੱਦਾਂ? ਮੈਂ ਉਹ ਸਵੇਰੇ 6 ਵਜੇ ਉੱਠ ਕੇ ਚਲੇ ਗਏ। ਮੈਂ 3 ਵਜੇ ਤੋਂ ਪਹਿਲੇ ਉੱਠਦਾ ਨਹੀਂ ਦੁਪਹਿਰ ਨੂੰ। ਉਹ ਨਾਲ ਮੰਜੀਆਂ ਵੀ ਲੈ ਗਏ। ਹੁਣ ਇੱਥੇ ਦੱਸ ਮੇਰੀ ਮਿਹਨਤ ਦਾ ਕੋਈ ਰੌਲਾ ਹੈ? ਫਿਰ ਉੱਥੋਂ ਪੈਸੇ ਸਾਰੇ ਇਕੱਠੇ ਕੀਤੇ। ਠੀਕ ਆ। ਮੈਂ ਕਿਹਾ ਯਾਰ ਛੱਡੋ ਇਸ ਕੰਮ ਨੂੰ, ਮੁਹੱਲੇ 'ਚ ਮੋਟਰਸਾਈਕਲ ਵਾਲੀ ਦੁਕਾਨ ਪਾ ਲਈ। ਹੁਣ ਤੂੰ ਦੇਖ ਮੋਟਰਸਾਈਕਲ ਲੱਗਾ, ਹੁਣ ਮੈਂ ਕਿਹੜਾ ਕੰਮ ਨਹੀਂ, ਤੂੰ ਦੇਖ ਜਾਣਦਾ ਮੋਟਰਸਾਈਕਲ ਸਾਰੇ ਕੰਮ ਕਰਦਾ। ਗਾਹਕ ਆਇਆ ਕੋਈ ਤੇਰੇ ਵਰਗਾ ਗਾਹਕ ਆਇਆ ਵਾ, ਤੇ ਉਹਨੇ ਆ ਕੇ ਕਿਹਾ ਜੀ ਮਿਸਤਰੀ ਸਾਹਿਬ ਆ ਵੇਖੋ ਮੋਟਰਸਾਈਕਲ ਬੜੀ ਭਾਰੀ ਚੱਲਦੀ। ਮੈਂ ਕਿਹਾ ਠੀਕ ਹੋ ਜਾਂਦੀ ਹੈ। ਮੈਂ ਕਿਹਾ ਤੁਸੀਂ ਟਾਈਮ ਲੱਗਣਾ। ਕਹਿੰਦਾ ਜੀ ਮੋਟਰਸਾਈਕਲ ਖੜੀ ਕਰ ਲਓ, ਮੈਂ ਅੱਗੇ ਜਾਣਾ। ਮੈਂ ਕਿਹਾ ਤੂੰ ਹੋਇਆ ਜਿੱਥੋਂ ਹੁਣ। ਉਹ ਵਾਪਸ ਆਇਆ ਵਾ, ਉਹਨੇ ਆ ਕੇ ਜਨਾਬ ਮੈਨੂੰ ਕੁੱਟਣਾ ਸ਼ੁਰੂ ਕਰਤਾ ਪਾਣੇ ਦੇ ਨਾਲ ਮੇਰੇ। ਵਜ੍ਹਾ? ਮੋਟਰਸਾਈਕਲ ਕਹਿੰਦਾ ਸਿਰਫ ਭਾਰੀ ਚੱਲਦੀ। ਮੈਂ ਉਹਦੀ ਟੈਂਕੀ ਲਾਤੀ, ਟਾਪੇ ਲਾਤੇ, ਮਗਰਾੜ ਲਾਤੇ, ਇਸ਼ਾਰੇ ਲਾਤੇ, ਹੈਡਲਾਈਟ ਲਾਤੀ, ਹੈਂਡਲ ਵੀ ਲਾਤਾ, ਤੇ ਉਹਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ। ਹਲਕੀ ਚੱਲਣੀ। ਅੱਛਾ, ਮੈਨੂੰ ਕੁੱਟਣ ਦਾ ਨਹੀਂ ਦੁੱਖ, ਬਾਹਰ ਇੱਕ ਚੀਜ਼ ਉਹ ਤੋਂ ਇਤਰਾਜ਼ ਨਹੀਂ ਸੀ ਉਹਨੂੰ ਕਰਨਾ ਚਾਹੀਦਾ। ਕੀ? ਭਈ ਇੱਕ ਰਹਿੰਦਾ ਖੁੰਦਾ ਅਗਲਾ ਪਹੀਆ ਸੀ, ਮੈਂ ਉਹ ਵੀ ਲਾ ਤੱਕ ਚੱਲ ਇੱਕ ਪਹੀਆ ਹੈਗਾ, ਇੱਕ ਪਹੀਏ ਤੇ ਰੇੜੀ ਜਾਊਗਾ। ਇਹ ਤੋਂ ਹੋਰ ਹਲਕੀ ਗੱਡੀ ਕਿੰਨੀ ਮੈਂ ਕਰ ਦਿੰਦਾ ਭਾਈ ਉਹਨੂੰ। ਹੈ ਸਾਹਮਣੀ ਦੁਕਾਨ ਮੋਟਰਸਾਈਕਲ ਤੋਂ ਬਿਲਕੁਲ ਸਾਹਮਣੀ ਦੁਕਾਨ ਖਾਲੀ ਸੀ। ਮੈਂ ਕਿਹਾ ਇਹ ਲੈ ਲਓ। ਉਹ ਕਿਰਾਏ 'ਤੇ ਲਈ, ਉਹਦਾ ਕਿਰਾਇਆ ਦਿੱਤਾ, ਐਡਵਾਂਸ ਦਿੱਤਾ, ਸਾਰਾ ਕੁਝ ਕਰਕੇ। ਮੈਂ ਕਿਹਾ ਇੱਥੇ ਕਰੀਏ ਕੀ, ਪਾਣਾ ਦੁਕਾਨ ਪਾ ਲਈ।
ਪਾਣਾ ਸਿੱਟਾਂ ਆਹੋ ਕਿਉਂਕਿ ਮੈਂ 5-7 ਸਾਲ ਆ ਪਾਣ ਖਾਦੇ ਤਜਰਬਾ ਸੀ। ਮੈਂ ਕਿਹਾ ਕੀਤਾ ਚਲੋ ਤੂੰ ਸਾਰਾ ਕੁਛ ਹੀ ਆ, ਕੰਮ ਤੈਨੂੰ ਸਾਰਾ ਆਉਂਦਾ, ਹਾਂ। ਲੇਕਿਨ ਫਿਰ ਇੰਜ ਜਾਂਦਾ। ਮੈਂ ਭਾਈ ਪਾਣਾ ਦੁਕਾਨ ਪਾਈ, ਉਤੋਂ 10 ਦਿਨ ਪਾਣਾ ਦੁਕਾਨ ਚਲਾਈ, ਈਦ ਆ ਗਈ। ਮੈਨੂੰ ਪਤਾ ਨਹੀਂ ਸੀ ਵੀ ਕੱਥਾ ਮੁੱਕਿਆ। ਉਹ ਮੈਂ ਬਾਜ਼ਾਰੋਂ ਲੈਣ ਨਹੀਂ ਗਿਆ ਕੱਥਾ। ਉਹ ਕੱਥਾ ਹੀ ਸਟਾ ਲਈਦਾ ਹੁੰਦਾ ਵਾ ਪਾਗਲਾ, ਤੈਨੂੰ ਪਤਾ ਹੀ ਨਹੀਂ। ਅੱਛਾ ਈਦ ਦਾ ਦਿਹਾੜਾ ਸੀ। ਥੋੜਾ ਥੋੜਾ ਲਿਆਈਦਾ, ਹਾਂ ਕੱਥਾ ਲੈ ਆਈਦਾ। ਲਈਦਾ। ਹਾਂ ਈਦ ਵਾਲੇ ਦਿਨ ਇਦਾਂ ਹੀ ਹੋਇਆ। ਈਦ ਵਾਲੇ ਦਿਨ ਨਾ 15-20 ਬੰਦਾ ਤੂੰ ਸਮਝ ਲਾ ਸਾਰੀ ਦਿਹਾੜੀ 'ਚ ਨਾ ਕੋਈ 100-200 ਬੰਦਾ ਇਕੱਠਾ ਹੀ ਆ ਗਿਆ ਦੁਕਾਨ ਤੇ ਪਾਨ ਖਾਣ। ਉਹ ਬੰਦਾ ਇਕੱਠਾ ਆ ਗਿਆ, ਠੀਕ ਆ। ਤੇ ਮੈਂ ਕਹਾਂ ਹੁਣ ਕੀ ਬਣੇਗਾ, ਉਤੋਂ ਠੰਡ, ਹਾਂ ਬਾਹਰ ਖਲੋਤਾ, ਉਤੋਂ ਸਰਦੀ ਨਾਲ ਇਕੱਠਾ ਹੁੰਦੇ ਆ ਹਰ ਬੰਦਾ। ਹਾਂ ਮੈਂ ਭਾਈ ਕੀ ਕੀਤਾ, ਹਾਂ ਮੈਂ ਚੁੱਪ ਕਰਕੇ ਹੁਣ ਆਲੂ ਬੁਖਾਰੇ ਵਾਲੀ ਕੈਚਅਪ ਨਹੀਂ ਜਿਹੜੀ, ਉਹ ਮੰਗਾਈ ਵੱਡੀ ਬਾਲਟੀ, ਹੁੰਦੀ ਵੀ ਉਹਦੇ ਵਰਗੀ ਰੰਗ, ਉਹਦੇ ਵਰਗੀ ਕੱਥੇ ਵਰਗੀ ਹੁੰਦੀ ਤੈਨੂੰ ਪਤਾ, ਉਹ ਲਾਈ ਆ। ਅੱਛਾ ਉਹ ਲਾਈ ਗਿਆ ਪਾਣ, ਉਹ ਲਾਈ ਗਿਆ ਮਤਲਬ ਪਾਣ ਪੱਤੀ ਵਾਲਾ ਵੀ ਆ ਤੇ ਥੱਲੇ ਕੱਥੇ ਜਗ੍ਹਾ ਮਿੱਠੀ ਉਹ ਲਾਈ, ਮਿੱਠੀ ਉਹ ਲਾਤੀ ਆਲੂ ਬੁਖਾਰੇ ਵਾਲੀ ਕੈਚਅਪ। ਅੱਛਾ ਉਸ ਤੋਂ ਬਾਅਦ ਤੂੰ ਇਹ ਵੀ ਜ਼ਿਹਨ 'ਚ ਰੱਖਿਆ ਵੀ ਮੈਨੂੰ ਕੁਝ ਕਵੇ ਵੀ ਕੋਈ ਨਾ। ਆਹ ਬਿਲਕੁਲ। ਤੇ ਉਹ ਮੈਂ ਪਾਨ ਦਿੱਤੇ ਆ, ਖਾਈ ਜਾਣ ਮੈਨੂੰ ਕੁੱਟੀ ਜਾਣ, ਖਾਈ ਜਾਣ ਮੈਨੂੰ ਕੁੱਟੀ ਜਾਣ। ਭਾਈ ਸ਼ੀਸ਼ੇ ਭੰਨਤੇ ਉਹਨਾਂ ਦੁਕਾਨਾਂ ਤੇ, ਕਹਿੰਦੇ ਤੈਨੂੰ ਪਾਨ ਨਹੀਂ ਆਉਂਦਾ। ਤੇ ਇਹ ਨਹੀਂ ਪਤਾ ਵੀ ਕਿੱਡਾ ਟੈਕਨੀਕਲ ਬੰਦਾ। ਮੈਂ ਫਿਰ ਕਿਹਾ, ਮੈਂ ਕਿਹਾ ਯਾਰ ਆਜ ਨਾ ਗਰਮੀਆਂ ਆ ਗਈਆਂ ਅੱਗੋਂ, ਮੈਂ ਕਿਹਾ ਚਲੋ ਯਾਰ ਫਰਿੱਜਾਂ ਦਾ ਕੰਮ ਕਰ ਲੈਂਦੇ। ਫਰਿੱਜਾਂ ਦੇ ਵੀ ਮੈਂ ਥੋੜੀ ਦੇਰ ਲਾਈ ਸੀ। ਅੱਛਾ ਉਹ ਵੀ ਤੂੰ ਜਾਣਦਾ ਕੰਮ? ਫਰਿੱਜਾਂ ਦਾ ਲੈ ਕਾਰੀਗਰ ਆ ਮੈਨੂੰ, ਹੁਣ ਕਿਤੇ ਖਿਲਾਰ ਤੈਨੂੰ ਪਤਾ ਲੱਗੇਗਾ ਕਿ ਯਾਰ ਜਿਹੜਾ ਕੰਮ ਲੋਕੀ 2 ਦਿਨ 'ਚ ਕਰਦੇ 2 ਮਿੰਟ 'ਚ ਕਰਦਾ। ਐਂ ਕਰਕੇ ਮੈਂ ਫਰਿੱਜਾਂ ਦੁਕਾਨ ਪਾਈ ਪਹਿਲੇ ਹਫ਼ਤੇ 'ਚ। ਐਂ ਕਰਕੇ ਮਹੱਲੇ 'ਚੋਂ ਆਵਾਜ਼ ਆਈ, ਇੱਕ ਬੁੱਢੀ ਆਈ ਕਿ ਸਾਡੀ ਫਰਿੱਜ ਖਰਾਬ। ਮੈਂ ਬਸਤਾ ਬੁਸਤਾ ਚੁੱਕਿਆ ਨਾਲ ਚਲਾ ਗਿਆ। ਮੈਂ ਜਾ ਕੇ ਵੇਖਿਆ ਤੇ ਫਰਿੱਜ ਬੰਦ, ਚੱਲ ਨਹੀਂ ਰਹੀ। ਓਕੇ ਮੈਂ ਹਿਸਾਬ ਲਾ ਲਿਆ, ਮੈਂ ਕਿਹਾ ਖਾਲਾ ਜੀ ਇਹਦਾ ਕੰਪਰੈਸਰ ਪੈਣਾ, ਤੁਹਾਡਾ ਕੰਪਰੈਸਰ। ਅੱਛਾ ਤੂੰ ਹਿਸਾਬ ਵੀ ਲਾ ਲਿਆ? ਫਰਿੱਜ ਨੂੰ ਹੱਥ ਲਾਉਣਾ ਤੇ ਮੈਨੂੰ ਪਤਾ ਲੱਗ ਜਾਂਦਾ ਕਿ ਰੌਲਾ ਕੀ ਹੈ। ਅੱਛਾ ਮੈਂ ਕਿਹਾ ਕੰਪਰੈਸਰ ਪੈਣਾ ਇਹਦਾ। ਅੱਛਾ ਤੇ ਕਹਿੰਦੀ ਕਿੰਨੇ ਦਾ ਕੰਪਰੈਸਰ? ਮੈਂ ਉਹਨੂੰ ਮੈਂ ਕਿਹਾ ਚਲੋ ਵੱਡੀ ਦਿਹਾੜੀ ਇਹਨੇ ਪੁੱਛ ਲਿਆ। ਮੈਂ ਉਹਨੂੰ ਕਹਿਤਾ, ਮੈਂ ਕਿਹਾ 8000 ਰੁਪਏ ਦਾ ਕੰਪਰੈਸਰ ਤੁਹਾਡਾ। ਓਕੇ। ਕਹਿੰਦੀ ਠੀਕ ਆ, ਤੁਸੀਂ ਪੱਲੋਂ ਲੈ ਆਓ ਤੇ ਆ ਕੇ ਪੈਸੇ ਲੈ ਲਓ। ਮੈਂ ਦੁੜਕੀ ਲਾਈ, ਸਮਾਨ ਸਮੂਹ ਛੱਡਿਆ, ਨਿਕਲ ਗਿਆ। ਮੈਨੂੰ ਉਸਤਾਦ ਜੀ ਮਿਲਿਆ 4500 ਦਾ ਕੰਪਰੈਸਰ। ਮੈਂ ਕਿਹਾ 3500 ਦੀ ਸਿੱਧੀ ਦਿਹਾੜੀ ਲਾਓ। ਹਾਂ ਮੈਂ ਲੈ ਉਹ ਵੀ ਧਾਰਾ ਲਿਆਂਦਾ, ਜੇ ਵਿੱਚ ਕਿੱਥੇ ਪੈਸੇ ਸੀ, ਮੌਕੇ ਤੇ ਹੈ ਹੀ ਨਹੀਂ ਸੀ। ਮੈਂ ਧਾਰਾ ਮੁੰਡਾ ਜਾਂਦਾ ਸੀ ਉਹਦੇ ਕੋਲ ਕੰਪਰੈਸਰ ਲਿਆ ਕੇ, ਕੰਪਰੈਸਰ ਲੈ ਕੇ ਆਇਆ। ਆ ਕੇ ਵੇਖਿਆ ਤੇ ਫਰਿੱਜ ਚੱਲਣ ਦਾ ਹੀ ਹੈ। ਉਹ ਮੈਂ ਆਪ ਹੈਰਾਨ, ਮੈਂ ਕਿਹਾ ਜੀ ਫਰਿੱਜ ਕਿੱਦਾਂ ਚੱਲ ਗਈ? ਕਹਿੰਦੀ ਕੁਛ ਨਹੀਂ, ਪਿੱਛੋਂ ਸੋਚ ਲਾਤਾ ਸੀ ਨਿਆਣਿਆਂ ਨੇ, ਉਹ ਮੈਂ ਲਾਇਆ ਤੇ ਚੱਲ ਪਈ। ਤੇ ਤੂੰ ਅੰਨੇ ਆ ਇੰਨੀ ਨਹੀਂ ਪਿੱਛੇ ਜਾ ਕੇ ਦੇਖੀ? ਤੂੰ ਉਹਦੇ ਅੱਗੇ ਖਲੋ ਕੇ ਹਿਸਾਬ ਲਾ ਲਿਆ ਵੀ ਕੰਪਰੈਸਰ ਸੜ ਗਿਆ? ਯਾਰ ਤਜਰਬਾ ਵੀ ਤੇ ਹੁੰਦਾ ਨਾ ਕੋਈ ਚੀਜ਼। ਮੁੜ ਕੇ 4500 ਦਾ ਉਹਨੇ ਫਿਰ 2100 'ਚ ਰੱਖਿਆ, ਵਾਪਸ ਨਵਾਂ ਹੀ ਘਾਟਾ ਪੈ ਗਿਆ। ਉਹ ਵੀ ਕੰਮ ਛੱਡਤਾ। ਏਸੀਆਂ ਦਾ ਤੇਰੇ ਵੀਰ ਨੂੰ ਬਹੁਤ ਅੱਛਾ ਕੰਮ ਹੁੰਦਾ। ਆਹ ਏਸੀ ਦਾ ਕੰਮ ਨਹੀਂ, ਮਜ਼ਾਕ ਵਾਲੀ ਨਹੀਂ ਗੱਲ। ਨਹੀਂ ਮੈਂ ਕਦਰਦਾਨ ਹੈ ਨਹੀਂ ਇੱਥੇ ਮਿਹਨਤ ਦੇ। ਸਹੀ ਗੱਲ। ਏਸੀਆਂ ਦਾ ਕੰਮ ਮੈਂ ਰੱਖ ਲਿਆ ਬਾਹਰ, ਬੋਰਡ ਲਿਖਾ ਲਿਆ, ਏਸੀ ਇਲੈਕਟ੍ਰੋਨਿਕਸ ਇਹ ਉਹ ਫਲਾਂ ਲਿਖਾਤਾ। ਏਸੀ ਦਾ ਕੰਮ ਪਾਇਆ, ਬੰਦਾ ਆਇਆ ਮਿਲ ਲਾਉਣ ਵਾਲਾ ਬੰਦਾ। ਉਹਨੇ ਕਿਹਾ ਭਗਵਾਨ ਜੀ ਏਸੀ ਚੱਲਦਾ, ਟ੍ਰਿਪ ਹੋ ਗਏ, ਸਹੀ ਕਰਨਾ। ਮੈਂ ਕਿਹਾ ਚਲੋ ਯਾਰ ਪਹਿਲੀ ਕਮਾਈ, ਮੈਂ ਕਿਹਾ ਸਕੂਨ ਤੇ ਆਓ। ਮੈਂ ਗਿਆ ਜਾ ਕੇ ਦੇਖਿਆ ਏਸੀ ਉਸੀ, ਮੈਂ ਉਹਨੂੰ ਕਿਹਾ ਦੇਖਿਆ ਵਾ, ਬੜਾ ਖੋਲਿਆ ਪਿੱਛੋਂ ਵੀ, ਮੈਂ ਸਾਰਾ ਹਿਸਾਬ ਲਾ ਲਿਆ ਇਹਨੂੰ ਕੀ ਰੌਲਾ। ਉਹ ਕਹਿੰਦਾ ਯਾਰ ਕੂਲਿੰਗ ਨਹੀਂ ਕਰਦਾ। ਮੈਂ ਕਿਹਾ ਰੌਲਾ ਕੀ? ਕਹਿੰਦਾ ਕੂਲਿੰਗ ਨਹੀਂ ਕਰਦਾ। ਉਹ ਮੈਂ ਚਲਾ ਕੇ ਦੇਖਿਆ, ਸਾਰਾ ਹਿਸਾਬ ਲਾਇਆ, ਵਾਕਈ ਤੂੰ ਮਿਸਤਰੀਆਂ ਤੇ ਤੂੰ ਉਹਨੂੰ ਪੁੱਛਿਆ ਵੀ ਰੌਲਾ ਕੀ ਹੈ? ਰੌਲਾ ਕੀ ਹੈ? ਦੁਕਾਨ ਤੇ ਆਇਆ ਬੰਦਾ ਗਾਹਕ ਤੇ ਉਹਨੂੰ ਪੁੱਛਣਾ ਹੈ ਨਾ ਕੀ ਰੌਲਾ ਪਾਇਆ। ਉੱਥੇ ਉਹਨੇ ਕਹਿਤਾ ਸੀ ਕੂਲਿੰਗ ਨਹੀਂ ਕਰਦਾ। ਮੈਂ ਜਾ ਕੇ ਦੇਖਿਆ, ਮੈਂ ਕਿਹਾ ਕੂਲਿੰਗ ਨਹੀਂ ਕਰਦਾ। ਮੈਂ ਹਿਸਾਬ ਲਾ ਲਿਆ, ਮੈਂ ਕਿਹਾ ਕਿਸੇ ਦੇ ਵੱਸ ਦਾ ਕੰਮ ਨਹੀਂ, ਇਹ ਮੇਰਾ ਹੀ ਹੈ। ਮੈਂ ਉਹਨੂੰ ਕਿਹਾ ਉਸਤਾਦ ਜੀ ਇੱਥੇ ਘਰ ਨਹੀਂ ਹੋਣਾ, ਦੁਕਾਨ ਤੇ ਜਾਣਾ ਪੈਣਾ ਸੀ, ਇਹ ਇੱਥੇ ਨਹੀਂ, ਇਹ ਨਹੀਂ ਹਿਸਾਬ ਲੱਗਣਾ। ਕਹਿੰਦਾ ਹੋ ਜਾਏਗਾ ਫਿੱਟ। ਮੈਂ ਕਿਹਾ ਇੱਦਾਂ ਦੀ ਕੂਲਿੰਗ ਕਰੇਗਾ, ਯਾਦ ਕਰਿਓ। ਏਸੀ ਲਵਾਇਆ ਉਹਨੇ, ਮਜ਼ਦੂਰ ਬੁਲਾਇਆ, ਉੱਥੇ ਲਵਾਇਆ, ਰੇਹੜੀ ਤੇ ਲਦਾਇਆ, ਦੁਕਾਨ ਤੇ ਲੈ। ਮੈਂ ਉਹਦਾ ਏਸੀ ਵੇਚ ਕੇ ਉਹਨੂੰ 12 ਵੋਲਟ ਦਾ ਉੱਥੇ ਕੂਲਰ ਲਿਆ ਕੇ ਦੇਤਾ। ਮੈਂ ਕਿਹਾ ਲਓ ਜੀ, ਨਾ ਕੋਈ ਗੈਸ ਦਾ ਰੌਲਾ, ਕੂਲਿੰਗ ਇਹਦੇ ਵਰਗੀ ਕੂਲਿੰਗ ਨਹੀਂ ਉਹਨੇ ਕਰਨੀ। ਇਹ ਇਸ ਗੱਲੋਂ ਰੇਸ ਹੋ ਗਿਆ, ਪੁਲਿਸ 'ਚ ਫੜਵਾਤਾ ਮੈਨੂੰ। ਮੈਂ 6 ਮਹੀਨੇ ਤੋਂ ਅੰਦਰ ਰਿਹਾ। ਹੁਣ ਤੂੰ ਕੀ ਚਾਹੁੰਦਾ ਯਾਰ? ਮਕਸਦ ਤੂੰ ਦੇਖ, ਮੈਂ ਕਹਿੰਦਾ ਇਹੀ ਮਿਹਨਤਾਂ ਮੈਂ ਬਾਹਰ ਕਰਾਂ, ਇਹ ਤਾਂ ਕੁਛ ਵੀ ਨਹੀਂ। ਤੈਨੂੰ ਕਿਹੜਾ ਮੁਲਕ ਲੱਗ ਰਿਹਾ ਅੱਛਾ ਕਿ ਤੂੰ ਇੱਥੇ ਜਾਏਗਾ? ਮੈਂ ਕਹਿੰਦਾ ਕਿ ਯਾਰ ਮੈਨੂੰ ਨਾ ਤੂੰ ਕਿਤੇ ਅਮਰੀਕਾ ਘੱਲ ਦੇ। ਅੱਛਾ ਅਮਰੀਕਾ ਕੰਮ ਹੈਗਾ ਮੇਰੇ ਕੋਲ। ਹਾਂ ਸੁਣ ਲੈ, ਕਿਉਂਕਿ ਤੂੰ ਇੱਕ ਕਾਰੀਗਰ ਆਦਮੀ ਆ, ਸਹੀ ਹੈ, ਫੁਰਤੀਲਾ ਆਦਮੀ ਆ, ਧੁੱਪ ਛਾਂ ਵੀ ਨਹੀਂ ਤੂੰ ਵੇਖਦਾ। ਬਿਲਕੁਲ ਮਿਹਨਤ ਔਰ ਅੱਗੇ ਏਦਾਂ ਕੋਈ ਦੇ ਆ ਬੰਦੇ ਨਹੀਂ। ਉੱਥੇ ਅਗਰ ਮਿਹਨਤ ਨਾਲ ਕੰਮ ਕਰਨ ਤੇ ਕੁਛ ਨਾ ਕੁਛ ਬਣਾ ਲੈਂਦੇ। ਹਾਂ ਅਮਰੀਕਾ ਇੱਕ ਫੈਮਿਲੀ ਆ, ਅੱਛਾ। ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਬੰਦਾ ਚਾਹੀਦਾ। ਉਹਨਾਂ ਦਾ ਇੱਕ ਬਾਬਾ 60 65 70 80 ਸਾਲ ਦਾ। ਅੱਛਾ। ਉਹ ਮਤਲਬ ਕਿ ਨਾ ਉਹਦੀ ਵਜ੍ਹਾ ਤੋਂ ਨਾ ਉਹਨਾਂ ਨੂੰ ਮਹੀਨੇ 'ਚ 8-10 ਜੁਰਮਾਨੇ ਹੁੰਦੇ ਨੇ। ਬਾਬੇ ਦੀ ਵਜ੍ਹਾ? ਬਾਬੇ ਦੀ ਵਜ੍ਹਾ ਤੋਂ। ਅੱਛਾ ਉਹ ਕਿਉਂ? ਉਹ ਮਤਲਬ ਉਹਨੂੰ ਉਹ ਰੇਸ਼ਾ ਵਾ, ਬਾਬੇ ਨੂੰ ਬਿਮਾਰ ਰੇਸ਼ਾ ਵਾ। ਉਹ ਸੜਕ ਤੇ ਐਵੇਂ ਨਿਕਲ ਜਾਂਦਾ ਵਾ, ਹਾਂ। ਜਿੱਥੇ ਦਿਲ ਕਰਦਾ ਥੁੱਕ ਸਿੱਟਦਾ ਤੇ ਉਹਨੂੰ ਉੱਥੇ ਜੁਰਮਾਨਾ ਵਾ। ਬਾਹਰ ਤੇ ਪਾਬੰਦੀ ਆ, ਨਹੀਂ ਸੜਕ ਤੇ ਗੰਦ ਪਾ ਉਹ ਤੇਰਾ ਮੈਂ ਉੱਥੇ ਲਵਾ ਦੇਣਾ ਤੈਨੂੰ ਕੰਮ। ਪਾਕਿਸਤਾਨੀ 50,000
ਲਵਾ ਦਾਂਗਾ। ਤੇਰੀ ਤੂੰ ਬਾਬੇ ਦੇ ਨਾਲ ਰਹਿਣਾ ਬਸ। ਯਾਰ ਬੜੀ ਮਿਹਰਬਾਨੀ, ਭੇਜ ਦੇ ਯਾਰ। ਕਰਨ ਮੈਂ ਕੀ ਕਰਨਾ ਹੈ? ਉਹ ਜਦੋਂ ਥੁੱਕ ਸਿੱਟਣਾ ਤੂੰ ਹੱਥ ਨਾਲ ਕੈਚ ਕਰਕੇ ਤੇ ਮਤਲਬ ਉਹ ਸੜਕ ਤੇ ਨਹੀਂ ਡਿੱਗਣ ਦੇਣਾ ਯਾਰ। ਇਹ ਕੰਮਾਂ ਚੋਂ ਕੰਮ ਆ ਯਾਰ। 2 ਮਿੰਟ ਬਾਅਦ 'ਚ ਹੱਥ ਧੋ ਲਈ। ਮੈਂ ਚੱਲ ਮੈਨੂੰ ਭੇਜ ਦੇ, ਫਿਰ ਮੈਂ ਦਸਤਾਨੇ ਪਾ ਲੂੰ। ਨਹੀਂ ਦਸਤਾਨੇ ਤੂੰ ਪਾਏਗਾ ਤੇ 5 7 10 ਥੁੱਕਾਂ ਬਾਅਦ ਦਸਤਾਨੇ ਗੰਦੇ ਹੋਣਗੇ, ਉਹ ਧੁੱਪਣੇ ਵੀ ਨਹੀਂ। ਹੱਥ ਤੇ ਆਰਾਮ ਨਾਲ ਧੋ ਲੇਗਾ ਤੂੰ, ਹੱਥ ਨਾਲ ਕੈਚ ਕਰਨਾ ਵਾ। ਤੂੰ ਰਹਿਣ ਦੇ, ਮੈਨੂੰ ਅਮਰੀਕਾ ਨਾਲ ਗੱਲ। ਮਤਲਬ ਜੌਂਟੀ ਰੋਡ ਟੈਪ ਤਬੀਅਤ ਲੈ ਕੇ ਤੂੰ ਉਹਦੇ ਨਾਲ ਫਿਰਨਾ। ਤੈਨੂੰ ਮੈਂ ਨਾਰਵੇ ਭੇਜਦਾ। ਨਾਰਵੇ? ਹਾਂ ਨਾਰਵੇ ਪੱਟਾਂ ਉੱਤੇ ਮੁੱਕੀਆਂ ਮਾਰਵੇ। ਨਾਰਵੇ ਨਾਰਵੇ ਦਿਨ ਚੜਿਆ ਕਿ ਨਹੀਂ। ਉੱਥੇ 2 ਪੈਟਰੋਲ ਪੰਪ ਨੇ ਆਮਣੇ ਸਾਹਮਣੇ। ਅੱਛਾ ਠੀਕ ਆ। ਇੱਕ ਪੈਟਰੋਲ ਪੰਪ ਵਾਲਾ ਮੇਰਾ ਤਲਕ ਵਾਲਾ, ਉਹਨੇ ਕਿਹਾ ਕਿ ਵੀਜ਼ਾ ਇੱਕ ਮੁੰਡਾ ਚਾਹੀਦਾ। ਯਾਰ ਭੇਜ ਦੇ, ਮੈਨੂੰ ਭੇਜ ਦੇ, ਦੇ ਲਾ। ਹਾਂ ਉਹ 2 ਪੈਟਰੋਲ ਪੰਪ ਨੇ, ਉਹਨਾਂ ਦੀ ਆਪਸ ਚ ਨਾ ਲਾਗਤਬਾਜ਼ੀ ਹੈ। ਝਿੜਦੇ ਇੱਕ ਦੂਜੇ ਚਿੜਦੇ ਨੇ। ਉਹ ਜਿਹੜਾ ਮੇਰੇ ਤਲਕ ਵਾਲਾ ਨਾ, ਉਹਦੇ ਕੋਲ ਤੂੰ ਜੌਬ ਕਰਨੀ ਹੈ। ਠੀਕ ਹੋ ਗਿਆ। ਤੂੰ ਹਰ 10 ਮਿੰਟ ਬਾਅਦ ਮੋਟਰਸਾਈਕਲ ਲੈ ਕੇ ਆਉਣੇ। ਜਿੰਨੇ ਉੱਥੇ ਬੰਦੇ ਖਲੋਤੇ ਨੇ ਨਾ, ਉਹਨਾਂ ਦੇ ਵਿੱਚ ਐਵੇਂ ਮੋਟਰਸਾਈਕਲ ਘਸੀਟ ਕੇ ਨਾ ਤੂੰ ਉੱਚੀ ਆਵਾਜ਼ 'ਚ ਤੇਲ ਪਾਉਂਦਿਆਂ ਨੂੰ ਕਹਿਣਾ, ਸਾਹ ਜੀ ਤੁਸੀਂ ਤੇਲ ਸਹੀ ਪਾਉਂਦੇ ਹੋ, ਸਾਹਮਣੇ ਵਾਲੇ ਕੋ 100 ਦਾ ਪਾਓ, 70 ਰੁਪਏ ਦਾ ਪਾਉਂਦਾ। ਇਸੇ ਤੋਂ ਮੈਂ ਇੱਥੇ ਹੁੰਦਾ, ਮੈਂ 20 ਕਾਂਡ ਚੜ ਤੂੰ ਕਹਾਣੀ ਸੁਣਾ ਕੇ ਨਿਕਲ ਜਾਣਾ। ਤੈਨੂੰ 1 ਰੁਪਿਆ ਫੀ, ਯਾਨੀ 1 ਰੁਪਿਆ ਪਤਾ ਨਹੀਂ ਕਿੰਨੇ ਪੈਸੇ ਕਹਿੰਦਾ ਸੀ ਲੀਟਰ ਮਗਰ ਤੈਨੂੰ ਦਿਆ ਕਰੇਗਾ। ਨਹੀਂ ਤੇ 1 ਰੁਪਿਆ ਕਿੰਨੇ ਪੈਸੇ ਲੀਟਰ ਮਗਰ ਦੇ? ਮਤਲਬ ਲੀਟਰ ਦੇ ਮਗਰ ਤੇਰੀ ਕੋਈ ਕਮਿਸ਼ਨ ਹੋਏਗੀ। ਤੇ ਜੇ ਇਸ ਗੱਲ 'ਚ ਕੁੱਟ ਪੈ ਗਈ ਤੇ ਮੇਰੇ ਮਗਰ ਨਹੀਂ, ਕਾਹਦੀ ਕੁੱਟ ਪੈਣੀ ਹੈ? ਉਹਦੀ ਲਾਗਤਬਾਜ਼ੀ ਹੈ। ਤੂੰ ਬਸ 4 ਬੰਦੇ ਜਿਹੀ ਕਹਿਣਾ ਕਿ ਯਾਰ ਤੂੰ ਤੇਲ ਸਹੀ ਪਾਉਣਾ। ਉਹਦਾ ਦੇਨ ਖਰਾਬ ਕਰਨਾ, ਉਦੋਂ ਬਦਜ਼ਨ ਕਰਨਾ ਕਿ ਯਾਰ ਕਾਕਾ ਨੂੰ। ਹਾਂ ਯਾਰ ਮੁਨਾਫਕਤ ਹੀ ਵਾਲੀ ਨੌਕਰੀ ਹੈ ਇਹ। ਕਿਹੜੀ ਨੌਕਰੀ ਕੰਮ ਆ? ਤੂੰ ਤਰਹਾ ਲੈਣੀ, ਤੈਨੂੰ ਮਾਲਕ ਜੋ ਵੀ ਕਹਿਣ। ਕੱਲ ਨੂੰ ਤੈਨੂੰ ਸਾਹਮਣੇ ਪੰਪ ਵਾਲਾ 1000 ਵੱਧ ਦੇ ਦਿੰਦਾ, ਉੱਥੇ ਚਲਾ ਜਾ। ਉੱਥੇ ਅੱਛਾ ਜੀ। ਹਾਂ ਤੇ ਪਰ ਮੈਂ ਉੱਥੇ ਜਿੰਨੀ ਮਰਜ਼ੀ ਮਿਹਨਤ ਕਰ ਲਵਾਂ, ਮੇਰੇ ਕੰਮ 'ਚ ਬਰਕਤ ਨਹੀਂ ਪੈਣੀ। ਕਿਉਂ ਭਲਾ? ਕਿਉਂ? ਹੋ ਸਕਦਾ ਸਾਹਮਣੇ ਪੰਪ ਵਾਲੇ ਦੇ ਪਿੱਛੇ ਉਹਦੀ ਮਾਂ ਦੀਆਂ ਦਵਾਵਾਂ ਹੋਣ। ਨਹੀਂ ਕੁਛ ਨਹੀਂ ਹੁੰਦਾ। ਨਹੀਂ ਤੇ ਇੱਕ ਹੋਰ ਦੱਸ ਗੱਲ, ਆਸਟ੍ਰੇਲੀਆ ਭੇਜਦੇ ਆ। ਆਸਟ੍ਰੇਲੀਆ ਮੇਰਾ ਦੋਸਤ ਵੀ ਗਿਆ ਯਾਰ, ਉਹ ਤਾਂ ਬੜਾ ਅਮੀਰ ਹੋ ਗਿਆ। ਚੱਲ ਦੇ ਆਸਟ੍ਰੇਲੀਆ, ਤੈਨੂੰ ਪਤਾ ਤੋਤਿਆਂ ਦਾ ਕੰਮ ਆ। ਹਾਂ ਪਾਕਿਸਤਾਨੀ ਲੱਖ ਰੁਪਇਆ ਤਨਖਾਹ। ਅੱਛਾ। ਉਹਨਾਂ ਨੇ ਕਿਹਾ ਕਿ ਸਾਡੇ ਜਿੰਨੇ ਆਸਟ੍ਰੇਲੀਆ ਦੇ ਤੋਤੇ ਮੁਲਕੋਂ ਬਾਹਰ ਗਏ, ਸਾਨੂੰ ਫੜ ਕੇ ਲਿਆਓ। ਤੂੰ ਸਵੇਰ ਉੱਠਣਾ ਵਾ ਪਾਕਿਸਤਾਨ ਚ ਆਸਟ੍ਰੇਲੀਆ, ਜਿੰਨੀਆਂ ਚਿੜੀਆਂ ਨੇ ਫੜ ਕੇ ਉਹਨਾਂ ਨੂੰ ਘੱਲਣੀਆਂ ਵਾਪਸ। ਮੈਂ ਕਾਹਦੇ ਨਾਲ ਫੜਨੀ ਆ? ਤੂੰ ਛਾਪਰ ਨਾ। ਤੂੰ ਮੇਰੀ ਗੱਲ ਸੁਣਨਾ। ਮੈਂ ਕਾਹਦੇ ਨਾਲ ਫੜਨੀ ਆ? ਤੂੰ ਬੇਟਾ ਸਵੇਰ ਜਾਣਾ ਸਬਜ਼ ਮੰਡੀ। ਅੱਛਾ। ਉੱਥੋਂ 10 ਕਿਲੋ 골ਡਨ ਸੇਬ ਲੈਣੇ ਵੱਡੇ ਛਾਪਰ 'ਚ। 골ਡਨ ਸੇਬ 10 ਕਿਲੋ ਵੱਡੇ ਛਾਪਰ 'ਚ। ਉਹ ਲੈ ਕੇ ਤੂੰ ਸਿੱਧਾ ਮੇਰੇ ਘਰ ਆ ਜਾਣਾ। ਠੀਕ ਹੈ। ਸੇਬ ਮੈਨੂੰ ਦੇ ਦੇਣੇ ਨੇ, ਖਾਲੀ ਛਾਪਰ ਤੇਰੇ ਕੋਲ ਰਹਿ ਗਿਆ। ਉਹਦੇ ਨਾਲ ਤੂੰ ਚਿੜੀਆਂ ਫੜਨੀਆਂ ਜਾ ਕੇ। ਉਹ ਫੜ ਕੇ ਤੇ ਤੂੰ ਉਹਦੇ ਨਾਲ ਫੜ ਕੇ ਤੇ ਵਾਪਸ ਆਸਟ੍ਰੇਲੀਆ ਭੇਜਣੀਆਂ ਨੇ। ਤੈਨੂੰ 65 ਪੈਸੇ ਇੱਕ ਚਿੜੀ ਦੇ ਦਿਆ ਕਰਨੇ ਉਹਨਾਂ ਨੇ। ਉਸਤਾਦ ਥੋੜੀ ਮਿਹਨਤ ਜ਼ਿਆਦਾ ਹੈ। ਹਾਂ ਨਹੀਂ ਤਾਂ ਮੇਰੀ ਗੱਲ ਸੁਣ ਓਏ, ਤੈਨੂੰ ਮੈਂ ਉੱਥੇ ਭੇਜਦਾ ਵਾਂ, ਉੱਥੇ ਨਿਊਜ਼ੀਲੈਂਡ। ਪੱਕੀ ਗੱਲ ਹੈ? ਹਾਂ ਆ ਨਿਊਜ਼ੀਲੈਂਡ ਗਿਆ ਮੁੰਡਾ ਹੁਣੇ ਆ ਜਾ। ਅੱਛਾ ਮੇਰੀ ਗੱਲ ਸੁਣ। ਨਿਊਜ਼ੀਲੈਂਡ ਇੱਕ ਜਨਰਲ ਸਟੋਰ ਆ। ਆਹੋ ਠੀਕ ਆ। ਉੱਥੇ 2 ਨੌਕਰੀਆਂ ਨੇ। ਕੋਈ ਚੱਜ ਦੀ ਨੌਕਰੀ ਮੈਂ ਕਹਿੰਦਾ ਜਨਰਲ ਸਟੋਰ ਆ। ਅੱਛਾ। ਤੂੰ ਉੱਥੇ ਗਾਹਕਾਂ ਦੇ ਵਿੱਚ ਵੜਨਾ, ਕੰਮ ਸਾਰੇ ਉਹ ਹੀ ਨੇ। ਕੀ? ਯਾਨੀ ਜਿਹੜੇ ਉਹ ਨਹੀਂ ਹੁੰਦੇ ਆਪਣਾ ਮੁਕਾਬਲਾਬਾਜ਼ੀ। ਆਹੋ ਉਹਨਾਂ 'ਚ ਬਸ ਲਾਗਤਬਾਜ਼ੀ ਦੇ ਸਟੋਰ। ਠੀਕ ਹੈ। ਤੂੰ ਉੱਥੇ ਜਾਣਾ, ਜਦੋਂ ਇੱਕ ਬੰਦਾ ਕਹਿ ਰਿਹਾ ਨਾ ਭਾਣਾ ਸੇਫਟੀ ਕਿੰਨੇ ਦੀ ਹੈ, ਇੱਕ ਮਿਸਾਲ ਆ। ਠੀਕ ਹੈ। ਉਹ ਹੈਗੀ 30 ਰੁਪਏ ਦੀ। ਤੂੰ ਉਹਦੇ ਨਾਲ ਖਲੋਤਾ ਹਾਂ। ਅੱਛਾ। ਹੈ ਤੂੰ ਉਹਨਾਂ ਦਾ ਹੀ ਬੰਦਾ ਵਾ। ਅੱਛਾ। ਉਹਨੇ ਕਹਿਣਾ ਸੇਫਟੀ ਕਿੰਨੇ ਦੀ? ਤੇ ਉਹਨੇ ਦੱਸਿਆ ਕਿ ਮਤਲਬ 40 ਰੁਪਏ ਦੀ। ਠੀਕ ਹੈ। ਠੀਕ ਆ। ਠੀਕ ਹੈ। ਉਹ 30 ਰੁਪਏ ਦੀ, ਉਹਨੇ ਕਿਹਾ 40 ਰੁਪਏ ਦੀ। ਤੂੰ ਉੱਥੇ ਖਲੋਤੇ ਨਾਲ ਕਹਿਣਾ ਪੜ ਕੀ ਗੱਲ ਸਸਤੀ ਹੋ ਗਈ, ਮੈਂ ਪਰਸੋਂ 17 ਦੀ ਲੈ ਕੇ ਗਿਆ। ਉਹ ਫਿਰ ਦੁਕਾਨਦਾਰ ਕਹੇਗਾ ਕਿ ਹਾਂਜੀ ਇਹ ਅੱਜ ਰਹਿਤ ਹੋ ਗਈ। ਉਹ ਇਹ ਮੁਨਾਫਕਤਾਂ ਦਾ ਕੰਮ ਯਾਨੀ ਕਿ ਮੈਂ ਗਾਹਕ ਆਇਆ ਵਾ ਤੇ ਗਾਹਕ ਨੂੰ ਮੈਂ ਮਹਿਸੂਸ ਕਰਾਉਣਾ ਕਿ ਤੈਨੂੰ ਸਸਤੀ ਮਿਲ ਰਹੀ ਹੈ। ਸਸਤੀ ਮਿਲ ਰਹੀ ਹੈ। ਇੱਕ ਤੈਨੂੰ ਹੋਰ ਦੱਸਦਾ। ਜਾਣਾ ਪਾਕਿਸਤਾਨ ਤੋਂ ਬਾਹਰ ਹੀ ਆ। ਬਾਹਰ ਹੀ। ਮੈਂ ਇੱਥੇ ਨਹੀਂ ਕੰਮ ਕਰਨਾ ਯਾਰ। ਯੂਕੇ ਭੇਜਾਂ? ਯੂਕੇ ਭੇਜ ਦੇ। ਯੂਕੇ ਇੱਕ ਬੰਦਾ, ਉਹਦੀਆਂ ਦੋਵੇਂ ਬਾਹਾਂ ਨਹੀਂ ਗਈਆਂ। ਅੱਛਾ। ਉਹਨੂੰ ਖਾਰਸ਼ ਦੀ ਬਿਮਾਰੀ ਹੈ। ਉਹਦੇ ਘਰ ਦੇ ਤੈਨੂੰ ਦੇਣਗੇ ਪਾਕਿਸਤਾਨੀ 2 ਲੱਖ ਰੁਪਏ ਮਹੀਨਾ। ਤੂੰ ਉਹਦੇ ਨਾਲ ਰਹਿਣਾ, ਜਿੱਥੇ ਤੈਨੂੰ ਕਵੇ ਤੂੰ ਉਹਦੇ ਖਾਰਸ਼ ਕਰਨੀ। ਉੱਥੇ ਖਾਰਜ ਕਰਨੀ ਜਿੱਥੇ ਉਹ ਕਵੇ। ਜ਼ਾਹਰੀ ਬਾਤ ਉਹਦੀਆਂ ਬਾਹਾਂ ਨਹੀਂ ਗਈਆਂ। ਬਾਤ ਜਗ੍ਹਾ ਜਿਹੜੀਆਂ ਮਮਨੂਨ ਨੇ ਉਹ ਮੈਂ ਨਹੀਂ ਉਹਦੀ ਸਿਰ ਪੀੜ ਆ। ਜਿੱਥੇ ਖਾਰਸ਼ ਹੋਈ ਮੈਂ ਕਰਨੀ। ਤੂੰ ਕਰਨੀ ਹੈ। ਤੇ ਮੈਂ ਯਾਰ ਪਿੱਛੋਂ ਕੋ ਫੋਨ ਆ ਜਾਂਦਾ ਵੀ ਇੱਥੇ ਕੀ ਕਰ ਰਿਹਾ, ਇਹ ਅੱਛਾ ਨਹੀਂ ਕੰਮ ਮੈਨੂੰ ਲੱਗਦਾ। ਕੀ ਦੱਸੋ ਵੀ ਮੈਂ ਕਿਸੇ ਬੰਦੇ ਦੇ ਲੱਕ ਤੇ ਕਾਜ ਕਰ ਰਿਹਾ। ਤੂੰ ਉੱਥੇ ਕੀ ਕਰਦਾ? ਤੂੰ ਕਿ ਮੈਂ ਖਾਰਸ਼ ਕਰਦਾ। ਉਹਨਾਂ ਨੂੰ ਇਹ ਲੱਗੂ ਵੀ ਆਪਣੇ ਕਰਦਾ। ਹੋਰ ਹੁਣ ਮੈਂ ਅੱਛਾ ਮੇਰੀ ਗੱਲ ਸੁਣ ਯਾਰ, ਕਿਤੇ ਕੋਈ ਫੌਜ ਦੀ ਨੌਕਰੀ ਨਹੀਂ। ਨਹੀਂ ਤੈਨੂੰ ਦੱਸਦਾ, ਇੱਕ ਹੋਰ ਫੈਮਿਲੀ ਹੈ। ਯੁਗੰਡਾ 'ਚ। ਯੁਗੰਡਾ 'ਚ ਇੱਕ ਹੋਰ ਫੈਮਿਲੀ ਮੈਨੂੰ 2.5 ਕਿਲੋ ਯੁਗੰਡਾ ਦੇ ਵਿੱਚ ਕੰਮ ਕਰਾ ਦੇ। ਉੱਥੇ ਇੱਕ ਫੈਮਿਲੀ ਆ, ਉਹਨਾਂ ਦਾ ਇੱਕ ਬਜ਼ੁਰਗ ਆ ਬੜਾ। ਓਏ ਮੈਂ ਨਾ ਸਵੇਰੇ ਆਂਡੇ ਤੇ ਜਗੰਡਿਆਂ 'ਚ ਆਂਡੇ ਪਾ ਕੇ ਨਾ। ਆਹੋ ਆਂਡੇ ਜਗੰਡੇ ਖਾਦੇ। ਆਹੋ ਆਂਡੇ ਜਗੰਡੇ ਪਾ। ਅੱਛਾ ਮੇਰੀ ਗੱਲ ਸੁਣ। ਉੱਥੇ ਨਾ ਇੱਕ ਨਾ ਉਹਨਾਂ ਕੋ ਆਇਆ ਵਾ ਯੁਗੰਡਾ 'ਚ ਨਾ ਬਜ਼ੁਰਗ ਨਾ ਉਹਨਾਂ ਦੇ। ਅੱਛਾ।
ਉਹ ਸਾਰੀ ਫੈਮਿਲੀ ਨੂੰ ਸਵੀਮਿੰਗ ਆਉਂਦੀ, ਉਹ ਬਜ਼ੁਰਗ ਜਿਹੜੇ ਪਾਣੀ 'ਚ ਵੜਨ ਤੋਂ ਡਰਦੇ ਨੇ। ਡਰਦੇ ਆ। ਉੱਥੇ ਤੇਰੀ ਨੌਕਰੀ ਆ, ਤੂੰ ਬਜ਼ੁਰਗ ਜਾਣਾ, ਹਾਂ ਤੈਨੂੰ ਕੋਈ 1.5 ਲੱਖ ਰੁਪਏ ਮਹੀਨਾ ਪਾਕਿਸਤਾਨੀ ਦੇਣਗੇ। ਕੀ ਕਰਨਾ ਉਹ ਯਾਰ? ਜਦੋਂ ਬਜ਼ੁਰਗ ਡਰਦੇ ਹੋਣ ਨਾ ਖਲੋਤੇ, ਤੂੰ ਸਿਰਫ ਉਹਨਾਂ ਦੇ ਕੰਨ 'ਚ ਇੰਨਾ ਕਹਿਣਾ, ਕੁਛ ਨਹੀਂ ਹੁੰਦਾ, ਮਾਰੋ ਛਾਲ, ਬਸ। ਉਹ ਕੁਛ ਨਹੀਂ ਹੁੰਦਾ, ਮਾਰੋ ਛਾਲ, ਬਸ ਤੂੰ ਐ ਹੀ ਕਹੀ ਜਾਣਾ। ਕਿਤੇ ਨਾ ਕੋਈ ਫੌਜ ਚ ਲਵਾ ਮੈਨੂੰ, ਕਿਤੇ ਅੱਜ ਦਾ ਮਿਸਾਲ ਕੋਈ ਬਹਿਰੀ ਫੌਜ ਚ ਲਵਾ ਦੇ ਯਾਰ। ਬੈਰੀ ਫੌਜ ਚਲਵਾ, ਬਹਿਰੀ ਫੌਜ ਚ ਮਾਨਾ ਲਵਾ, ਫੌਜ ਦੀ ਨੌਕਰੀ ਦੇਖ। ਲੈ ਲੈ, ਤੇਰਾ ਕੰਮ ਹੋ ਗਿਆ, ਘਰ ਵੀ ਇੱਜ਼ਤ ਹੋਏਗੀ ਕਿ ਬਾਬਾ ਮੁੰਡਾ ਕਿਤੇ ਲੱਗਾ, ਬਹਿਰੀ ਕਿਤੇ ਲੱਗਾ। ਆਪ ਦੋਜ਼ ਹੁੰਦੀ ਹੈ ਨਾ। ਹਾਂ, ਆਪ ਦੋਜ਼ ਕਿਹੜੇ ਮੁਲਕ ਦਾ ਕੰਮ? ਗਾਣਾ ਸੁਣਿਆ, ਆਪ ਦੋਜ਼ ਆਂਖੋਂ ਤਲੇ, ਸੁਣਿਆ? ਆਪ ਦੋਜ਼, ਹਾਂ, ਆਪ ਦੋਜ਼ ਮੁਝੇ ਮਾਰ। ਆਪ ਦੋਜ਼ ਪਾਣੀ ਦੇ ਅੰਦਰ ਚੱਲਦੀ ਹੈ। ਉਹ ਕਿੰਨੀ ਕੁ ਦੋਜ਼ ਮਹੀਨੇ ਚ 30 ਦਿਨ ਦੋਜ਼ ਲੈਣੀ ਹੈ ਯਾਰ? ਐ ਮੇਰੇ ਆਪ ਦੋਜ਼ ਲੋਟ ਕੇ ਆ ਜਾ, ਮੇਰੀ ਗੱਲ ਸੁਣ। ਪਾਣੀ ਦੇ ਅੰਦਰ ਆਪ ਦੋਜ਼ ਚੱਲਦੀ, ਤੂੰ ਉਹਦੇ ਅੰਦਰ ਬੈਠਾ। ਅੱਛਾ, ਜਦੋਂ ਬਿਲਕੁਲ ਪਾਣੀ ਦੇ ਅੰਦਰ ਇੰਜ ਚੱਲ ਜਾਏ ਨਾ, ਹਾਂ, ਉੱਥੇ ਖਲੋਤੀ ਹੈ। ਠੀਕ ਹੈ। ਤੂੰ ਬੂਹਾ ਖੋਲ ਕੇ ਬਾਹਰ ਮੂੰਹ ਕੱਢ ਕੇ ਉਹਦੇ ਹੱਥ ਮਾਰ ਕਹਿਣਾ, ਜਾਣਦੇ ਹੋ ਉਸਤਾਦ ਜੀ ਕੀ ਹੁਣ? ਤੂੰ ਕਰਨਾ ਹੀ ਨਹੀਂ ਚਾਹੁੰਦਾ ਕੰਮ, ਮੈਂ ਤੇਰਾ ਲਾ ਲਿਆ ਕੰਮ ਨਾ ਕੋਈ ਮੇਰੇ ਨਹੀਂ, ਤੂੰ ਸਮਝ ਚ ਨਹੀਂ ਆਇਆ। ਤੇਰੇ ਵਰਗੇ ਬੰਦੇ, ਤੂੰ ਵਿਹਲਾ ਹੀ ਫਿਰੇਗਾ, ਤੂੰ ਕੁਝ ਨਹੀਂ ਕਰਨਾ ਚਾਹੁੰਦਾ। ਯਾਰ ਮੇਰੀ ਗੱਲ ਸੁਣ, ਕੰਮ ਉਹ ਦੱਸ ਜਿਹਦੇ ਵਿੱਚ ਕੋਈ ਥੋੜੀ ਜਿਹੀ ਪਤਾ ਲੱਗੇ ਯਾਰ ਮੈਂ ਕੋਈ ਕੰਮ ਕਰ ਰਹੇ ਆ। ਯਾਰ ਮੇਰੀ ਗੱਲ ਸੁਣ, ਹਾਂ, ਮੈਨੂੰ ਉਹਨੇ ਕਿਹਾ ਹੀ ਆ, ਜਿਹੜਾ ਰੋਨਾਲਡੋ ਨਹੀਂ, ਹਾਂ, ਰੋਨਾਲਡੋ ਫੁੱਟਬਾਲ ਵਾਲਾ, ਫੁੱਟਬਾਲ ਉਹਨੇ ਪਲੇਅਰ, ਕਿਹਾ ਸਾਨੂੰ ਇੱਕ ਬੰਦਾ ਚਾਹੀਦਾ। ਉਹ ਤੇਰੀ ਖੈਰ ਹੋਵੇ ਯਾਰ, ਆ ਸਹੀ ਆ। ਅੱਛਾ, ਕੀ ਕਰਨਾ? ਉਹਨੇ, ਰੋਨਾਲਡੋ ਨੇ ਮੈਨੂੰ ਕਿਹਾ, ਹਾਂ, ਉਹਨੇ ਕਿਹਾ ਕਿ ਪੰਜ ਸਾਡੀ ਜਿਹੜੀ ਗਰਾਊਂਡ ਆ ਨਾ, ਅਸੀਂ 3 ਮਹੀਨੇ ਤੱਕ ਨਾ, ਅੱਛਾ, ਉੱਥੇ ਸਾਡੇ ਮੈਚ ਨੇ, ਠੀਕ ਆ, ਸਾਡੀਆਂ ਟੀਮਾਂ ਦੇ, ਆਪ ਉਹਨੇ ਖੇਡਦਾ ਵਿਚਾਰਾ। ਸਹੀ ਆ। ਉਹਨੇ ਕਿਹਾ ਉਹਦਾ ਘਾਹ ਵਾ ਲੈਣਾ। ਅੱਛਾ, ਉਹਨੇ ਕਿਹੜੀ ਕੈਂਚੀ ਨਹੀਂ ਹੁੰਦੀ ਜਿਹਦੇ ਨਾਲ ਨੱਕ ਦੇ ਵਾਲ ਕੱਟੀ ਦੇ ਆ, ਉਹ ਛੋਟੀ ਜਿਹੀ, ਛੋਟੀ ਜੀ, ਹਾਂ, ਉਹਨੂੰ ਫੜ ਕੇ ਨਾ ਇੱਕ ਇੱਕ ਘਾਹ ਫੜ ਕੇ ਪੂਰੇ ਗਰਾਊਂਡ ਦਾ ਘਾਹ ਇੱਕੋ ਜਿਹਾ ਕਰਨਾ 3 ਮਹੀਨੇ 'ਚ। ਅੱਛਾ, ਬਹੁਤ ਅੱਛੇ। ਯਾਨੀ ਕਿ ਮੈਂ 2 ਦਿਨ ਲਾ ਕੇ 8 ਮੀਟਰ ਦਾ ਘਾਹ ਕੱਟਾਂ, ਜਦੋਂ ਪਿੱਛੇ ਝਾਤੀ ਮਾਰਾਂ ਤਾਂ ਪਿਛਲਾ 8 ਫੁੱਟ ਦਾ ਫੇਰ ਹੋਇਆ ਹੋਵੇ। ਉਹ ਤੇਰੀ ਸਿਰ ਪੀੜ। ਮੈਂ ਕਿਆਮਤ ਤੱਕ ਪਤਾ ਲੱਗੇ ਕਿ ਮੈਂ ਸਿਰਫ ਜਿੰਨੀ ਕੁ ਜਗ੍ਹਾ ਤੇ ਬਾਲ ਸਟਾਰਟ ਹੋਣਾ ਉਨੀ ਕੁ ਜਗ੍ਹਾ ਤੇ ਘਾਹ ਵੱਡੇ ਆ। ਇਹ ਤੇਰੀ ਹੈਡਕ ਆ, ਇਹ 'ਚ ਤੂੰ ਨਹੀਂ ਕਰ ਸਕਦਾ। ਇਹ ਨਕੰਮੇ ਬੰਦੇ ਦੀ ਇਹ ਨਿਸ਼ਾਨੀ ਹੁੰਦੀ ਹੈ। ਉਹ ਮੈਂ ਮਿਹਨਤ ਕਰਨ ਦੇ ਮੂਡ 'ਚ ਆ। ਤੂੰ ਮਸਲ ਯਾਰ ਕੋਈ ਮੇਰੀ ਗੱਲ ਸੁਣ, ਜਿੱਤੇ ਮੇਰੇ ਘਰਦਿਆਂ ਨੂੰ ਫਖਰ ਹੋਵੇ ਯਾਰ, ਮੈਂ ਫੋਨ ਤੇ ਦੱਸਾਂ ਹਾਂਜੀ ਮੈਂ ਆਹ ਕਰ ਰਿਹਾ, ਮੈਨੂੰ ਇੱਦਾਂ ਦੇ ਕੰਮ 'ਚ ਕੋਈ ਲਵਾ ਨਾ। ਨਾਸਾ ਦਾ ਨਾਂ ਸੁਣਿਆ? ਉਹ ਜਿਹੜੇ ਮਜ਼ਾਇਲ ਘੱਲਦੇ ਉੱਤੇ ਚੰਦ ਤੇ। ਓਏ ਆਹੋ, ਇਹ ਨਾ ਮਰੇ, ਤੂੰ ਐਡਾ ਹੈਰਾਨ, ਤੇਰਾ ਨਾਸਾ ਭੁੱਲ ਗਈਆਂ। ਮੈਂ ਤੈਨੂੰ ਨਾਸਾ ਕਹਿ ਰਿਹਾ। ਤੂੰ ਮੇਰਾ ਕੰਮ ਨਾ ਤੇ ਮੇਰਾ ਸਫ਼ਰ ਸਾਰਾ ਨਾ ਨਾਸੇ 'ਚ ਪਾ ਲਿਆ। ਓ ਯਾਰ ਮੇਰੀ ਗੱਲ ਸੁਣ, ਮੈਂ ਤੈਨੂੰ ਦੱਸਦਾ ਵਾਂ। ਹਾਂ, ਤੂੰ ਗੱਲ ਨਾਸਾ 'ਚ ਓਏ ਨਾ। ਮੈਂ ਸਵੇਰੇ ਆਟਾ ਲੈਣ ਗਿਆ, ਪੈਸੇ ਥੋੜੇ ਸੀ। ਅੱਛਾ, ਮੈਂ ਕਿਹਾ 20 ਰੁਪਏ ਦਾ ਆਟਾ ਦੇ ਦੇ। ਉਹਨੇ 20 ਰੁਪਏ ਦਾ ਨਾ ਨਾਸਾ ਜਿਹਾ ਆਟਾ ਦੇ ਦਿੱਤਾ। ਯਾਰ ਹੁਣ ਤੂੰ ਕੰਮ ਕਰਨਾ ਕਿ ਨਹੀਂ? ਅੱਛਾ ਨਾਸਾ, ਤੂੰ ਮਿਹਨਤੀ ਆਦਮੀ ਆ ਯਾਰ, ਮੈਂ ਨਾਸਾ ਪੀਂਦਾ ਆਦਮੀ ਆ, ਤੂੰ ਮੈਨੂੰ ਕਮੀ ਸਮਝਣੇ ਆ? ਐਡੀ ਵੱਡੀ ਕੰਪਨੀ ਹੈ, ਕਰਨਾ ਕੀ ਮੈਂ? ਉੱਥੇ ਦੇ ਜਿੰਨੇ ਬੰਦੇ ਨੇ ਨਾ, ਜਿਹੜੇ ਉੱਥੇ ਦੇ ਮੁਲਾਜ਼ਮ ਹੁੰਦੇ ਨੇ, ਆਹੋ, ਉਹ ਆਪਣੀ ਰੋਟੀ, ਕਿਉਂਕਿ ਬੜੀ ਵੱਡੀ ਕੰਪਨੀ ਹੈ, ਹਾਂ ਠੀਕ ਹੈ, ਉਹ ਆਪਣੀ ਰੋਟੀ ਘਰੋਂ ਬੰਨ ਕੇ ਲਿਆਉਂਦੇ ਨੇ। ਆਹ ਠੀਕ ਹੈ, ਜ਼ਾਰੀ 25 ਲੱਖ ਰੁਪਏ ਮਹੀਨੇ ਦੀ ਤਨਖਾਹ ਹੈਗੀ। ਬੱਲੇ, ਉਹ ਤੇਰੇ ਬੱਚਿਆਂ ਦੀ ਖੈਰ ਵੀ ਯਾਰ, ਇੱਥੇ ਲਵਾ ਮਾਨਣਾ। ਉਹਨਾਂ ਦੇ ਆਪਣੇ ਆਪਣੇ ਟਿਫਨ ਹੁੰਦੇ ਨੇ। ਅੱਛਾ, ਉਹ ਜਦੋਂ ਵਿਚਾਰੇ ਨਾਸਾ, ਉਹ ਜਦੋਂ ਉਹਨੇ ਤਾਂ ਜਾਣਾ ਹੁੰਦਾ ਨਾ, ਉਦੋਂ ਬਹੁਤ ਬਿਜ਼ੀ ਹੁੰਦੇ ਨੇ ਕਿਉਂਕਿ ਮਜ਼ਾਇਲ ਨੇ ਜਦੋਂ ਤਾਂ ਜਾਣਾ। ਹਾਂ, ਉਹ ਸਾਲਨ ਉਹਨਾਂ ਦਾ ਹੋ ਜਾਂਦਾ ਠੰਡਾ। ਆਪਣੇ ਜਦੋਂ ਨਾਸਾ ਸਟਾਰਟ ਹੁੰਦਾ ਨਾ, ਦੇਖਿਆ ਤਾਂ ਜਾਣਾ ਉਹਦਾ, ਥੱਲੇ ਉਹਦੀ ਅੱਗ ਨਿਕਲਦੀ ਹੈ, ਮਜ਼ਾਇਲ ਦੇ ਥੱਲੇ ਅੱਗ ਨਿਕਲਦੀ। ਉਸ ਅੱਗ ਤੇ ਤੂੰ ਸਾਰਿਆਂ ਦਾ ਸਾਲਨ ਗਰਮ ਕਰਕੇ ਦੇਣਾ ਉਹਨਾਂ ਨੂੰ। ਨਹੀਂ ਤੇ ਸੁਣ, ਇਹ ਤੇਰੇ ਕੋਲ ਨਹੀਂ ਹੋਣਾ ਪਤਾ ਕਿ ਗਰਮੀ ਕੰਮ ਆ। ਮੇਰੀ ਗੱਲ ਸੁਣ, ਤੈਨੂੰ ਮੈਂ ਅਫਰੀਕਾ ਦੇ ਜੰਗਲਾਂ 'ਚ ਭੇਜਦਾ, ਨਾਲੇ ਤੇ ਉੱਥੇ ਯਾਸ਼ੀ ਕਰੀ, ਨਾਲੇ ਉੱਥੇ ਕੁਦਰਤ ਦੇ ਨਜ਼ਾਰੇ ਦੇਖੀ। ਆਬੋ ਹਵਾ ਵੀ ਠੀਕ, ਸਿਹਤ ਅੱਛੀ। ਉੱਥੇ ਦੇ ਜਿਹੜੀ ਇੰਤਜ਼ਾਮੀਆ ਨਾ, ਹਾਂ, ਉਹਨਾਂ ਕੋਲ 8-10 ਮਗਰਮੱਛ ਨੇ, ਜਿਨ੍ਹਾਂ ਦੇ ਜਿਹੜੇ ਮਤਲਬ ਕਿ ਬਿਮਾਰ ਨੇ, ਉਹ ਆਪਣੇ ਆਪ ਖਾ ਨਹੀਂ ਸਕਦੇ। ਬਿਮਾਰ ਨੇ ਮਗਰਮੱਛ? ਮਤਲਬ ਉਹ ਖੁਦ ਖਾ ਨਹੀਂ ਸਕਦੇ। ਦਵਾਈ ਲੈਣੀ ਹੋਣੀ ਉਹਨਾਂ ਨੂੰ? ਨਹੀਂ, ਉਹਨਾਂ ਨੂੰ ਤੂੰ ਖੁਰਾਕ ਦੇਣੀ ਹੈ, ਉਹਨਾਂ ਨੂੰ ਤੂੰ ਬਾਂਹ ਟੰਗ ਲੈਣੀ ਹੈ। ਹਾਂ, ਖੁਰਾਕ ਤੈਨੂੰ ਦੇਣਗੇ, ਤੂੰ ਇੰਜ ਉਹਦੀ ਫੜ ਕੇ ਨਾ ਉਹਦੇ ਮਿਹਦੇ ਤੱਕ ਹੱਥ ਨਾਲ ਛੱਡ ਕੇ ਆਉਣੀ ਐ। ਠੀਕ ਹੈ, ਫਿਰ ਉਸਤਾਦ ਜੀ, ਫਿਰ ਮੈਂ 2 ਮਗਰਮੱਛ ਦਿਓ ਮੈਨੂੰ ਕੰਮ ਲਈ। ਮੈਂ 1 ਮਗਰਮੱਛ ਨਾਲ ਕੰਮ ਨਹੀਂ ਕਰਨਾ। ਤੀਸਰੇ ਨੂੰ ਕਿਉਂ ਨਹੀਂ ਦੇਣੀ? ਪਹਿਲੇ ਨੂੰ ਜਦੋਂ ਖੁਰਾਕ ਮਿਹਦੇ 'ਚ ਰੱਖ ਕੇ ਆਉਣੀ ਹੈ, ਪਹਿਲੀ ਬਾਂਹ ਫਾਰਗ, ਦੂਜੀ ਬਾਂਹ ਨਾ ਦੂਜੇ ਨੂੰ ਦਵਾਂਗਾ, ਦੂਜੀ ਬਾਂਹ ਫਾਰਗ, ਤੇ ਨਾਲ ਹੀ ਤਨਖਾਹ ਮਿਲ ਜਾਣੀ ਮੈਨੂੰ। ਯਾਰ ਉੱਥੇ ਹੀ ਇੱਕ ਹੋਰ ਕੰਮ ਨਹੀਂ ਅਫਰੀਕਾ ਦੇ ਜੰਗਲਾਂ 'ਚ। ਉਹ ਕੀ ਹੈ ਹੁਣ? ਕਿਉਂਕਿ ਉੱਥੇ ਜਾਨਵਰ ਨੇ, ਉਹ ਵੀ ਬਿਮਾਰ ਹੁੰਦੇ ਨੇ। ਹਾਂ ਠੀਕ ਹੈ। ਉੱਥੇ ਇੱਕ ਹਾਥੀ ਆ, ਉਹਦਾ ਨਾ ਅਗਲਾ ਖੱਬਾ ਪੈਰ ਜਿਹੜਾ ਨਾ, ਹਾਂ, ਉਹਦੇ ਥੱਲੇ ਫੋੜਾ ਨਿਕਲਿਆ, ਉਹਨਾਂ ਨੇ ਆਪਰੇਸ਼ਨ ਕੀਤਾ ਤੇ ਉਹ ਨਾ ਵਿਚਾਰਾ ਹੋ ਗਿਆ, ਉਹਦਾ ਜ਼ਖਮੀ ਹੋ ਗਿਆ, ਜ਼ਖਮੀ ਬਹੁਤ ਹੋ ਗਿਆ। ਉਹ ਜਦੋਂ ਤੁਰਦਾ ਨਾ ਜੰਗਲ 'ਚ, ਉਹਦਾ ਪੈਰ ਰੱਖਦਾ ਉਹ ਥੱਲੇ ਉੱਚੀ ਤਾਂ ਵੱਜਦੀਆਂ। ਹਾਂ, ਤੇਰੀ 10 ਲੱਖ ਰੁਪਏ ਮਹੀਨਾ ਨੌਕਰੀ, ਤੈਨੂੰ ਇੱਕ ਸਰਾਣਾ ਦੇਣਗੇ, ਜਿੱਥੇ ਹਾਥੀ ਤੁਰੇ, ਜਦੋਂ ਪੈਰ ਰੱਖੇ ਤੂੰ ਥੱਲੇ ਸਰਾਣਾ ਰੱਖਣਾ। ਠੀਕ ਨਹੀਂ? ਬਸ ਠੀਕ ਆ। ਇਸ ਨੌਕਰੀ ਦਾ ਕੀ ਫਾਇਦਾ ਵੀ ਆ? ਕੀ?
ਵੀ ਇੱਕ ਵਾਰੀ ਉਹਦੇ ਸਰਾਣਾ ਰੱਖਾਂਗਾ, ਠੀਕ ਆ। ਜਦੋਂ ਉਹ ਹਾਥੀ ਲੰਘ ਜਾਏ ਨਾ, ਉਹੀ ਸਰਾਣਾ ਫਿਰ ਬਾਅਦ ਚ ਮੇਰੇ ਮੰਜੇ ਤੇ ਮੇਰੇ ਸਿਰ ਥੱਲੇ ਰੱਖ ਦਿਓ। ਆਹ ਤੇ ਤੂੰ ਸੌ ਜੀ। ਨਹੀਂ ਸੁੱਤਾ ਨਹੀਂ, ਉਹ ਤਾਂ ਮੈਂ ਪੱਕਾ ਸੁੱਤਾ ਹੋਣਾ ਨਾ, ਮੇਰੇ ਸਿਰ ਥੱਲੇ ਰੱਖ ਦੇਣਾ ਬਸ। ਯਾਰ ਤੂੰ ਹੁਣ ਨਹੀਂ ਮੰਨਦਾ ਪਿਆ ਗੱਲ। ਯਾਰ ਇਹ ਕੋਈ ਕੰਮਾਂ ਚੋਂ ਕੰਮ ਆ ਯਾਰ। ਤੇ ਕੀ ਹੁਣ ਮੈਂ ਤੈਨੂੰ ਕਵਾਂ? ਮੇਰੀ ਗੱਲ ਸੁਣ, ਮੈਂ ਚਾਹੁੰਦਾ ਸੀ। ਗੱਲ ਸੁਣ, ਜੁਡੋ ਕਰਾਟਿਆਂ ਦਾ ਪਤਾ ਹੀ। ਆਹੋ ਮੈਂ ਜਾਪਾਨ ਬਚਪਨ 'ਚ ਭੇਜਿਆ, ਬੜਾ ਸ਼ੌਕੀਨ ਸੀ ਜਾਪਾਨ। ਯਾਰ ਸਿੱਖਾਂਗਾ ਮੈਂ। ਜਾਪਾਨ ਪਾਗਲਾ, ਉੱਥੇ ਦੀ ਤਾਂ ਤਨਖਾਹ ਹੀ ਬੜੀ ਹੈ, 5-5 7-7 10-10 ਲੱਖ ਰੁਪਏ ਤਨਖਾਹ ਜਾਪਾਨ ਘੱਲ ਦੇ ਜਾਪਾਨ ਯਾਰ। ਔਰ ਰੂਲਸ ਰੈਗੂਲੇਸ਼ਨ ਉੱਥੇ ਬੜੇ ਆਲਾ ਨੇ। ਵਾਹ ਵਾਹ ਆਬੋ ਵਾਹ ਵਾਹ, ਉੱਥੇ ਦੀ ਸਾਫ਼ ਸੁਥਰੀ ਗ੍ਰੀਨਰੀ ਨੂੰ ਪਸੰਦ ਕਰਦੇ। ਉਹ ਕਰਾਟੇ ਖੇਲਦੇ ਨੇ। ਹਾਂ ਖੇਲਦੇ। ਉੱਥੇ ਇੱਕ ਕਲੱਬ ਆ। ਅੱਛਾ। ਉਹ ਉਹਨਾਂ ਦਾ ਉਹ ਗਵਾਚ ਗਿਆ, ਉਹ ਜਿਹੜਾ ਨਹੀਂ ਹੁੰਦਾ ਲਾ ਕੇ ਜਿੱਥੇ ਕਿੱਕਾਂ ਕਰਦੇ ਨੇ, ਉਹ ਜਿਹੜਾ ਲਮਕਾਇਆ ਹੁੰਦਾ ਸੈਂਡ ਬੋਰਡ ਆਹੋ ਹਾਂ ਹਾਂ ਉਹਦਾ ਲਮਕਾਇਆ ਹੁੰਦਾ, ਉੱਥੇ ਕਿੱਕਾਂ ਕਰਦੇ ਨੇ। ਠੀਕ ਹੈ। ਉਹਦੀ ਜਗ੍ਹਾ ਤੇ ਤੂੰ ਸਿਰਫ ਡੇਲੀ ਸਵੇਰ ਨਾ 2 ਘੰਟੇ ਸਵੇਰ 2 ਘੰਟੇ ਰਾਤ ਨੂੰ ਲਮਕਿਆ ਕਰਨਾ ਬਸ। ਉਹ ਜਦੋਂ ਖੇਡ ਲਿਆ ਕਰਨ ਤੂੰ ਉਦੋਂ ਨੂੰ ਲਾ ਦਿਆ ਕਰਨਗੇ ਤੂੰ ਘਰ ਨੱਸ ਕੇ। ਨਹੀਂ ਜੋ ਲਾ ਦੇਣਗੇ ਮੈਂ ਘਰ ਥੋੜੀ ਜਾਣਾ, ਜਦੋਂ ਲਾ ਦੇਣਗੇ ਮੈਂ ਡਿੱਗ ਪੈਣਾ। ਉਹ ਤੇ ਤੇਰੀ ਹੈਡਕ ਆ, ਮੇਰਾ ਚ ਕੋਈ ਨਹੀਂ। ਤੂੰ ਅਸਲ 'ਚ ਪਤਾ ਕੀ ਗੱਲ ਆ, ਤੂੰ ਕੋਈ ਕੰਮ ਕਰ ਹੀ ਨਹੀਂ ਸਕਦਾ। ਇਸ ਤੋਂ ਇਲਾਵਾ ਹੁਣ ਮੈਂ ਮਰ ਜਾਵਾਂ, ਹੁਣ ਕੀ ਮੈਂ ਮਰ ਜਾਵਾਂ? ਲੈ ਵੀ ਦੋਸਤਾ, ਜਿੰਨੀ ਤੂੰ ਮੇਰੀ ਰਹਿਨਮਾਈ ਕੀਤੀ ਹੈ ਨਾ, ਹਾਂ ਤੂੰ 5 ਮਿੰਟ ਇੱਥੇ ਮੇਰਾ ਵੇਟ ਕਰ। ਹਾਂ ਮੈਂ ਘਰੋਂ ਪਾਸਪੋਰਟ ਤੇ ਸ਼ਨਾਖਤੀ ਕਾਰਡ ਫੜ ਲਿਆ ਵਾ। ਹਾਂ ਠੀਕ ਆ, ਠੀਕ ਆ। ਮੈਨੂੰ ਆਉਂਦੇ ਨੂੰ ਤੇ ਇੱਕ ਅੱਧੇ ਕੰਮ ਚਲਵਾ ਆ ਜਾ, ਮੈਂ ਤੈਨੂੰ ਇੱਕ ਦੋ ਹੋਰ ਵੀ ਕੰਮ ਦੱਸਦਾ। ਹਾਂ। ਉਨੀ ਦੇਰ ਮੈਂ ਵੀ ਜ਼ਰਾ ਨਾ ਕੋਈ ਇੱਕ ਤੇ ਮੈਂ ਘਰੋਂ ਨਾ ਆਪਣੀ ਮਾਂ ਨੂੰ ਵੀ ਜੱਫੀਆਂ ਪਾ ਕੇ ਮਿਲਿਆ ਵਾਂ ਕਿ ਲਓ ਜੀ ਮੇਰੀ ਤਨਖਾਹ ਤੋਂ ਪਹਿਲੇ ਨਾ ਕੁਛ ਬਣਦਾ ਤੇ ਬਣਵਾ ਲਓ ਮੇਰਾ। ਆਹ ਬਸ ਠੀਕ ਹੈਂ? ਠੀਕ ਆ।